नमस्कार, सत श्री अकाल, आदाब। मेरा नाम मनदीप पुनिया है जी। ਅਸੀਂ ਅੱਜ ਹਰੀਕੇ ਪੱਤਨ ਪਹੁੰਚੇ ਹੋਏ ਹਾਂ। ਇੱਥੇ ਕੁਝ ਪਿੰਡਾਂ 'ਚ ਹੜ੍ਹ ਆਏ ਹੋਏ ਨੇ ਅਤੇ ਜਿੱਥੇ ਆਪਾਂ ਨੂੰ ਪਤਾ ਹੈ ਕਿ ਸਤਲੁਜ ਅਤੇ ਜਿਹੜੇ ਬਿਆਸ ਦਰਿਆ ਗਾ ਉਹ ਮਿਲਦੇ ਨੇ। ਉਸ ਤੋਂ ਬਾਅਦ ਇਹ ਸਾਰਾ ਜਿਹੜਾ ਇਲਾਕਾ ਗਾ ਇਹਦੇ 'ਚ ਕਈ ਸਾਰੇ ਪਿੰਡ ਨੇ ਉਹ ਡੁੱਬੇ ਹੋਏ ਨੇ। ਸਾਡੇ ਨਾਲ ਦੇਵਿੰਦਰ ਸਿੰਘ ਸਿੱਖ ਹੋਰੀ ਮੌਜੂਦ ਨੇ ਜਿਹੜੇ ਮਿਸਲ ਸਤਲੁਜ 'ਚ ਕੰਮ ਕਰਦੇ ਨੇ ਅਤੇ ਇੱਥੇ ਜਿਹੜੇ ਰਿਲੀਫ ਕੈਂਪ ਹੈ ਉਹਨਾਂ ਨੇ ਲਾਇਆ ਹੋਇਆ ਅਤੇ ਇਹਨਾਂ ਪਿੰਡਾਂ 'ਚ ਰਸਦ ਵੀ ਪਹੁੰਚਾ ਰਹੇ ਨੇ। ਸਰ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਮਨਦੀਪ ਜੀ। ਹਾਂਜੀ ਸਰ, ਕੀ ਹਾਲਾਤ ਹੈ ਇਸ ਟਾਈਮ ਪਿੰਡਾਂ 'ਚ? ਦੇਖੋ, ਇਹ ਜਿੱਥੇ ਆਪਾਂ ਹੁਣ ਫਿਰ ਰਹੇ ਹਾਂ ਇਹ ਹਰੀਕੇ ਪੱਤਣ ਤੋਂ ਡਾਊਨ ਸਟਰੀਮ ਫਿਰੋਜ਼ਪੁਰ ਵਾਲੇ ਪਾਸੇ ਨੂੰ ਇਲਾਕਾ ਆ ਜਾਂਦਾ। ਇੱਥੇ ਦਰਿਆ ਜਿਹੜਾ ਹੈਗਾ ਉਹ ਅੱਗੇ ਜਾ ਕੇ ਫੈਲਦਾ ਤਾਂ ਉਹਦੇ ਲਈ ਦੋਨੇ ਪਾਸੇ ਪੁਰਾਣੇ ਬੰਨ੍ਹ ਬਣੇ ਹੋਏ ਆ ਜਿਨ੍ਹਾਂ ਨੂੰ ਤੁਸੀਂ ਬੰਨ੍ਹ ਆਪਾਂ ਕਹਿੰਦੇ ਆ ਜੀ। ਅਤੇ ਇਹ ਤੁਸੀਂ ਬੰਨ੍ਹ ਇੱਕ ਜਗ੍ਹਾ 'ਤੇ ਜਾ ਕੇ ਇਹਨਾਂ ਦੋਵਾਂ ਦਾ ਡਿਫਰੈਂਸ 6-7 ਕਿਲੋਮੀਟਰ ਤੱਕ ਚਲਾ ਜਾਂਦਾ ਹੈ। ਹੁਣ ਇਹ ਉਹਦੇ ਵਿੱਚ ਜਿਹੜੇ ਪਿੰਡ ਵਸੇ ਹੋਏ ਆ, ਜ਼ਮੀਨਾਂ ਹੈ ਪੁਰਾਣੀਆਂ ਜਾਇਦਾਦਾਂ ਹੈ, ਸਾਰਾ ਉਹ ਪੁਰਾਣੀ ਮਾਲਕੀ ਆ ਉਹਨਾਂ ਦੀ। ਮਤਲਬ ਇਹ ਨਹੀਂ ਵੀ ਦਰਿਆ ਦੀ ਵਹਿ ਕਰੀ ਆ, ਪੁਰਾਣੇ ਸਮੇਂ ਤੋਂ ਮਾਲਕੀ ਆ। ਉਹ ਮਾਲਕੀ ਵਾਲੀਆਂ ਜ਼ਮੀਨਾਂ ਦੇ ਵਿੱਚ ਜਿਹੜੇ ਪਿੰਡ ਵਸੇ ਆ ਪਿੱਛੋਂ, ਕਿਉਂਕਿ ਐਤਕੀ ਪਹਿਲਾਂ ਪਾਣੀ ਪ੍ਰੋਪਰ ਤਰੀਕੇ ਨਾਲ ਰਿਲੀਜ਼ ਨਹੀਂ ਕਰਿਆ ਗਿਆ, ਡੈਮ 'ਚ ਸਟੋਰ ਬਹੁਤ ਜ਼ਿਆਦਾ ਸੀਗਾ ਅਤੇ ਐਤਕੀ ਬਾਰਿਸ਼ਾਂ ਜ਼ਿਆਦਾ ਹੋ ਗਈਆਂ, ਉਹਦੇ ਕਰਕੇ ਪਾਣੀ ਬਹੁਤ ਜ਼ਿਆਦਾ ਆ ਰਿਹਾ। ਹੁਣ ਇਸ ਟਾਈਮ ਇੱਥੋਂ ਆਪਾਂ ਜੇ ਦੇਖੀਏ ਹਰੀਕੇ ਪੱਤਣ ਤੋਂ ਹੀ 3 ਲੱਖ ਕਿਊਸਿਕ ਜਿਹੜਾ ਪਾਣੀ ਛੱਡਿਆ ਜਾ ਰਿਹਾ। ਉਹ ਪਾਣੀ ਕਰਕੇ ਸਾਰੇ ਪਿੰਡ 5 ਤੋਂ 6 ਫੁੱਟ ਕਿਤੇ 7 ਫੁੱਟ ਤੱਕ ਪਾਣੀ ਆ ਗਿਆ ਅਤੇ ਜਿਹੜੀ ਸੜਕੀ ਸੰਪਰਕ ਸੀਗਾ, ਜਿਹੜੀ ਸੜਕਾਂ ਬਣੀਆਂ ਸੀ ਪਿੰਡਾਂ ਨੂੰ, ਉਹ ਸਾਰੀਆਂ ਪਾਣੀ ਦੇ ਥੱਲੇ ਆ ਗਈਆਂ ਜੀ। ਕਿੰਨੇ ਪਿੰਡ ਹੈਗੇ ਆ ਇੱਥੇ, ਤੁਸੀਂ ਜੇ ਕੋਈ ਗਿਣਤੀ ਮਾਰੀ ਹੋਵੇ? ਇਹ ਹਸੈਨੀ ਵਾਲੇ ਤੋਂ ਉਰਲੇ ਪਾਸੇ ਤੱਕ 22 ਪਿੰਡ ਆ ਜਾਂਦੇ ਆ ਜੀ। ਫਿਰ ਉਸ ਤੋਂ ਅੱਗੇ ਹਸੈਨੀ ਵਾਲੇ ਦੇ ਆ ਜਾਂਦੇ ਆ। ਫਿਰ ਇਹ ਆਪਣਾ ਦਰਿਆ ਜਦੋਂ ਹਸੈਨੀ ਵਾਲੇ ਤੋਂ ਬਾਅਦ ਇੱਕ ਵਾਰੀ ਪਾਕਿਸਤਾਨ ਚਲੇ ਜਾਂਦਾ ਅਤੇ ਸੁਲੇਮਾਨ ਕੀ ਹੈਡਵਰਕਸ 'ਤੇ ਜਾ ਕੇ ਫਾਜ਼ਿਲਕਾ ਫਿਰ ਆ ਜਾਂਦਾ। ਇਹ ਉਹਨਾਂ ਪਿੰਡਾਂ 'ਚ ਵੀ ਨਾਲ ਮਾਰ ਕਰ ਰਿਹਾ। ਇਹ ਇੱਥੇ ਵਾਲੇ ਜਿਹੜੇ 22 ਪਿੰਡ ਇੱਧਰ ਹੀ ਹੈ ਜੀ। ਜੀ, ਅਸੀਂ ਦੇਖ ਰਹੇ ਹਾਂ ਕਿ ਜਿਹੜੇ ਖੇਤ ਨੇ ਉਹ ਵੀ ਦਰਿਆ 'ਚ ਇੱਕ ਹਿਸਾਬ ਨਾਲ ਆਪਾਂ ਕਹਿ ਸਕਦੇ ਹਾਂ ਕਿ ਮਿਲ ਚੁੱਕੇ ਨੇ। ਖੇਤਾਂ 'ਚ ਅਤੇ ਦਰਿਆ 'ਚ ਇਹ ਸਮਝ ਨਹੀਂ ਆ ਰਿਹਾ ਕਿ ਕਿਹੜਾ ਦਰਿਆ ਗਾ ਕਿਹੜਾ ਖੇਤ ਹੈ, ਅਤੇ ਇਹ ਕਿੰਨਾ ਕੁ ਖੇਤੀ ਵਾਲੇ ਮਾਮਲੇ 'ਤੇ ਕਿੰਨਾ ਕੁ ਨੁਕਸਾਨ ਤੁਸੀਂ ਦੇਖਦੇ ਹੋ? ਦੇਖੋ, ਫਸਲ ਦਾ ਤਾਂ ਟੋਟਲ ਡੈਮੇਜ ਹੋਇਆ ਤਾਂ ਇੱਥੇ ਜਿਹੜੇ ਪਿੰਡਾਂ ਦਾ ਮੈਂ ਜ਼ਿਕਰ ਕਰਦਾ, ਇੱਥੇ 1.5 ਲੱਖ ਏਕੜ ਏਰੀਆ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਸਬਮਰਜਡ ਹੋ ਗਿਆ, ਜਿਹੜਾ ਹੁਣ ਬਚਣਾ ਨਹੀਂ ਗਾ। ਅਤੇ ਨਾਲ ਹੀ ਇੱਥੇ ਇੱਕ ਹੋਰ ਹੁੰਦਾ, ਜਦੋਂ ਇਹ ਦਰਿਆ ਐਂ ਵੱਧ ਕੇ ਆਉਂਦਾ ਤਾਂ ਜਿਹੜਾ ਖੇਤ ਸਮਤਲ ਕਰੇ ਹੁੰਦੇ ਆ ਉਹ ਖੇਤਾਂ ਦੇ ਵਿੱਚ ਕਿਤੇ ਮਿੱਟੀ ਛੱਡ ਜਾਂਦਾ, ਕਿਤੋਂ ਦਰਿਆ ਕੱਟ ਲਾ ਆਉਂਦਾ ਵੀ ਉਹ ਰੋੜ ਕੇ ਲੈ ਜਾਂਦਾ। ਉਹ ਇਹ ਖੇਤ ਇਸ ਤੋਂ ਬਾਅਦ ਜਦੋਂ ਪਾਣੀ ਉਤਰੇਗਾ ਉਦੋਂ ਇਹ ਖੇਤ ਕਲਾ ਇਹ ਨਹੀਂ ਵੀ ਇਹ ਫਸਲ ਖਰਾਬ ਹੋਈ ਆ, ਇਹ ਖੇਤ ਖਰਾਬ ਹੋ ਜਾਣੇ ਉਦੋਂ ਬਾਅਦ। ਅੱਛਾ, ਅਤੇ ਇਹਦੇ 'ਚ ਮੈਨੂੰ ਇੱਕ ਗੱਲ ਹੋਰ ਦੱਸੋ ਕਿ ਜਿਹੜਾ ਜਿਹੜੇ ਪਿੰਡ ਨੇ ਇਹਨਾਂ 'ਚ ਕਿਸ ਕਿਸਮ ਦੀ ਜਿਹੜੀ ਰਸਦ ਹੈ ਤੁਸੀਂ ਭੇਜ ਰਹੇ ਹੋ, ਕਿਸ ਕਿਸਮ ਦੀ ਜ਼ਰੂਰਤਾਂ ਨੇ? ਹਾਂਜੀ, ਇਹ ਬਹੁਤੇ ਪਿੰਡ ਨੇ ਇੱਥੇ ਦੁੱਧ ਦਾ ਕਾਰੋਬਾਰ ਬਹੁਤ ਆ, ਕਿਉਂਕਿ ਦਰਿਆ ਦੇ ਨੇੜ ਕਰਕੇ ਮੱਝਾਂ ਬਹੁਤ ਰੱਖੀਆਂ। ਸੋ ਇਸ ਟਾਈਮ ਪਿੰਡਾਂ ਦੇ ਵਿੱਚ ਜਿਹੜੇ ਘਰਾਂ 'ਚ ਇੱਕ ਤਾਂ ਲੋਕ ਆਦਮੀ ਆਪ ਬੈਠੇ ਆ ਥੋੜ੍ਹੇ, ਨਾਲ ਉਹਨਾਂ ਦੇ ਜਿਹੜੇ ਪਸ਼ੂ ਡੰਗਰ ਉਹ ਸਾਰਾ ਵਿੱਚ ਹੀ ਆ। ਹੁਣ ਆਪਣੀ ਕੋਸ਼ਿਸ਼ ਇਹ ਹੁੰਦੀ ਹੈ ਵੀ ਆਪਾਂ ਇੱਕ ਤਾਂ ਉਹਨਾਂ ਦਾ ਖਾਣ ਦੀ ਰਸ ਪਹੁੰਚਾ ਸਕੀਏ, ਉਹ ਫਿਰ ਵੀ ਉਹਨਾਂ ਕੋਲੇ ਹੈ, ਮਤਲਬ ਉਹਦੀ ਜ਼ਿਆਦਾ ਜ਼ਰੂਰਤ ਨਹੀਂ ਪੈ ਰਹੀ। ਜ਼ਿਆਦਾ ਜ਼ਰੂਰਤ ਜਿਹੜੀ ਪਸ਼ੂਆਂ ਦੀ ਫੀਡ ਦੀ ਪੈ ਰਹੀ ਹੈ, ਅਤੇ ਆਪਣਾ ਇਹੀ ਬੋਟ ਕਿਸ਼ਤੀਆਂ ਦੇ ਰਾਹੀਂ ਆਪਾਂ ਉਹ ਜਿਹੜੀ ਫੀਡ ਆ ਉਹਨਾਂ ਤੱਕ ਪਹੁੰਚਾ ਸਕੀਏ ਤਾਂ ਕਿ ਪਸ਼ੂ ਸਰਵਾਈਵ ਕਰ ਜਾਣ ਉਹਨਾਂ ਦੇ ਇੱਕ ਵਾਰ। ਅੱਛਾ, ਕੀ ਜਿਹੜੇ ਪਸ਼ੂ ਹੈਗੇ ਆ ਉਹ ਇਸ ਹੜ੍ਹ 'ਚ ਰੁੜੇ ਨੇ, ਪਾਕਿਸਤਾਨ ਗਏ ਨੇ, ਜਿਹੜੇ ਜਿਵੇਂ ਵਿਜ਼ੂਅਲ ਆਪਾਂ ਨੂੰ ਦੇਖਣ ਨੂੰ ਮਿਲੇ ਨੇ, ਕੀ ਉਹ ਸੱਚਾਈ ਨੇ? ਹਾਂਜੀ, ਰੁੜੇ ਆ ਜੀ। ਜਿਹੜੇ ਪਿੰਡ ਜਮ੍ਹਾਂ ਦਰਿਆ ਉਹਦੇ ਤਾਰ ਦੇ ਨੇੜੇ ਰਹਿ ਜਾਂਦੇ ਆ, ਉਹਨਾਂ ਏਰੀਆ 'ਚੋਂ ਹੋਇਆ ਇਹ। ਅਤੇ ਕੁਛ ਇੱਥੇ ਜਿਵੇਂ ਸੰਗਲਾਂ 'ਤੇ ਜਦੋਂ ਪਾਣੀ ਇੱਕੋ ਦਮ ਉੱਪਰ ਆਇਆ, ਪਸ਼ੂ ਬੰਨਿਆ ਹੁੰਦਾ ਸੰਗਲ 'ਤੇ, ਉਹ ਡੁੱਬੇ ਵੀ ਹੈਗੇ ਆ। ਅਤੇ ਮਤਲਬ ਪਰ ਜ਼ਿਆਦਾਤਰ ਜਿਹੜਾ ਪਸ਼ੂ ਆ ਉਹ ਘਰਾਂ 'ਚ ਖੜ੍ਹੇ ਆ ਅਤੇ ਉਹ ਪਾਣੀ 'ਚ ਖੜ੍ਹੇ ਆ। ਹੁਣ ਇਦੋਂ ਅਗਲੀ ਪ੍ਰੋਬਲਮ ਇਹ ਹੋਣੀ ਵੀ ਉਹ ਪਸ਼ੂਆਂ ਨੂੰ ਬਿਮਾਰੀਆਂ ਦੀ ਪ੍ਰੋਬਲਮ ਖੜੀ ਹੋਣੀ। ਅੱਛਾ, ਇਹ ਇਸ ਟਾਈਮ ਆਪਾਂ ਦੇਖ ਰਹੇ ਹਾਂ ਕਿ ਹਰਿਆਣਾ ਤੋਂ, ਪੰਜਾਬ ਤੋਂ, ਰਾਜਸਥਾਨ ਤੋਂ ਆਲੇ ਦੁਆਲੇ ਵਾਲੇ ਜਿਹੜੇ ਸੂਬੇ ਨੇ ਜਾਂ ਫਿਰ ਜਿਹੜੇ ਭਾਈਚਾਰੇ ਨੇ, ਜਿਵੇਂ ਮੇਵਾਤੀ ਭਾਈਚਾਰੇ ਵਾਲੇ ਹੋ ਗਏ, ਮੁਸਲਮਾਨ ਭਾਈਚਾਰੇ, ਸਾਰੇ ਮਦਦ ਪਹੁੰਚਾ ਰਹੇ ਨੇ। ਉਹਨੂੰ ਕਿਵੇਂ ਦੇਖਦੇ ਹੋ ਕਿ ਇਹ ਸਾਂਝ, ਮਤਲਬ ਇਸ ਪੰਜਾਬ 'ਚ ਇਸ ਟਾਈਮ ਆਪਦਾ ਆਈ ਹੋਈ ਹੈ, ਇਸ ਆਪਦਾ 'ਚ ਕੀ ਇਹ ਭਾਈਚਾਰਕ ਸਾਂਝ ਵੀ ਬਣਦੀ ਹੋਈ ਦਿਖ ਰਹੀ ਹੈ? ਹਾਂਜੀ, ਬਿਲਕੁਲ। ਇਹ ਜਦੋਂ ਆਪਦਾ ਆਉਂਦੀ ਆ, ਇੱਕ ਸਾਡਾ ਵੈਸੇ ਵੀ ਬੋਲਾ ਹੈਗਾ, ਜਦੋਂ ਇੱਕ ਮਨੂ ਇਸ ਜਗ੍ਹਾ ਦਾ ਰੂਲਰ ਸੀ, ਉਹ ਬਹੁਤ ਜ਼ਿਆਦਾ ਮਾਰ ਘੱਟ ਕਰਦਾ ਸੀ, ਉਦੋਂ ਬੋਲਿਆ ਜਾਂਦਾ ਸੀ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ।
ਜਿਉਂ-ਜਿਉਂ ਮੰਨੂ ਵੜਦਾ ਅਸੀਂ ਦੂਨ ਸਵਾਣੇ ਹੋਏ। ਇਹ ਆਪਦਾ ਦੇ ਵਿੱਚ ਅਸੀਂ ਸਾਰਾ ਭਾਈਚਾਰਾ ਦੂਨ ਸਵਾਣਾ ਹੋਇਆ ਵੀ ਸਹਿਯੋਗ ਮਿਲਿਆ ਪੰਜਾਬ ਤੋਂ, ਹਰਿਆਣੇ ਤੋਂ, ਹਰੇਕ ਜਗ੍ਹਾ ਤੋਂ, ਰਾਜਸਥਾਨ ਤੋਂ ਬਹੁਤ ਇੱਥੇ ਸੰਗਤ ਆਉਂਦੀ ਆ ਤੇ ਉਹ ਚੀਜ਼ਾਂ ਨੇ ਦੁਬਾਰਾ ਇੱਕ ਜਿਹੜੀਆਂ ਸਾਂਝਾਂ ਪੰਜਾਬ ਦੀਆਂ ਖੜੀਆਂ ਕਰੀਆਂ। ਭਾਈਚਾਰੇ ਤਾਂ ਇਕੱਠੇ ਹੋ ਰਹੇ ਨੇ, ਲੋਕ ਵੋਲੰਟੀਅਰ ਵੀ ਕਰ ਰਹੇ ਨੇ, ਤੁਹਾਡੇ ਵਰਗੇ ਲੋਕ ਨੇ ਜਿਹੜੇ ਲਗਾਤਾਰ ਇੱਥੇ ਸੇਵਾਵਾਂ ਦੇ ਰਹੇ ਨੇ, ਪਰ ਸਰਕਾਰ ਕਿੱਥੇ ਗਾਇਬ ਹੈ? ਕੀ ਸਰਕਾਰ ਤੁਹਾਨੂੰ ਦਿਖ ਰਹੀ ਹੈ? ਗਵਰਨਮੈਂਟ ਨੇ ਨਾ ਜੀ ਕੁਛ ਸਿੱਖਿਆ ਨਹੀਂ ਗਾ, ਕਿਉਂਕਿ ਹੜ੍ਹ 223 ਚ ਵੀ ਆਇਆ, ਅੱਜ ਤੋਂ 2 ਸਾਲ ਪਹਿਲਾਂ ਹੀ ਆਏ ਆ। ਉਦੋਂ ਵੀ ਇਹ ਸਿਚੁਏਸ਼ਨ ਜਮਾਂ ਸੇਮ ਬਣੀ ਸੀ, ਪਰ ਉਦੋਂ ਇਹ ਹੋਇਆ ਸੀ ਵੀ ਹਫ਼ਤੇ ਕੁ ਬਾਅਦ ਪਾਣੀ ਉਤਰ ਗਿਆ ਸੀਗਾ। ਐਤਕੀ 10 ਦਿਨ ਹੋ ਗਏ ਕੰਟੀਨਿਊਲੀ ਪਾਣੀ ਪਿੱਛੇ ਬਾਰਿਸ਼ਾਂ ਹੋ ਰਹੀਆਂ, ਉਤਰ ਨਹੀਂ ਰਿਹਾ। ਉਹਨਾਂ ਨੇ ਇੱਥੇ ਜਿਵੇਂ ਕਿਸ਼ਤੀਆਂ ਦਾ ਪ੍ਰਬੰਧ ਚਾਹੀਦਾ ਸੀਗਾ, ਉਹਦਾ ਪ੍ਰੋਪਰ ਪ੍ਰਬੰਧ ਨਹੀਂ ਕਰਿਆ। ਫਿਰ ਪਾਣੀ ਦਾ ਇੱਥੇ ਪਹਿਲਾਂ ਬਹੁਤ ਰੌਲਾ ਪਾਇਆ ਗਿਆ ਵੀ ਤੁਸੀਂ ਪਾਣੀ ਪਹਿਲਾਂ ਰਿਲੀਜ਼ ਕਰਨਾ ਸ਼ੁਰੂ ਕਰ ਦਿਓ। ਡੈਮਸ ਦੇ ਵਿੱਚ ਪਾਣੀ ਜ਼ਿਆਦਾ ਸਟੋਰ ਹੋਇਆ, ਇਵਨ ਹਰੀਕੇ ਇੱਥੇ ਬੰਨ੍ਹ ਤੇ ਹੀ ਪਾਣੀ ਜ਼ਿਆਦਾ ਸਟੋਰ ਹੋਇਆ ਤੇ ਗਵਰਨਮੈਂਟ ਦਾ ਸਾਰੇ ਪਾਸੇ ਫੇਲੀਅਰ ਨਜ਼ਰ ਆ ਰਿਹਾ ਜੀ। ਤੇ ਮੈਨੂੰ ਲੱਗਦਾ ਜਿਹੜੇ ਮੁੱਖ ਮੰਤਰੀ ਸਾਹਿਬ ਤੋਂ ਸਾਡੇ ਬਹੁਤ ਹੀ ਨੌਨ ਸੀਰੀਅਸ ਟਾਈਪ ਦੇ ਪਰਸਨ ਬਣੇ ਹੋਏ ਆ, ਉਹ ਮਜ਼ਾਕ ਕਰ ਦਿੰਦੇ ਵੀ ਮੈਂ ਹੈਲੀਕਾਪਟਰ ਦੇਤਾ, ਤੇ ਜਦੋਂ ਕਿ ਲੋੜ ਜਿਹੜੀ ਚੀਜ਼ ਆ ਬੜੀ ਸਪਸ਼ਟ ਆ ਵੀ ਮੋਟਰ ਬੋਟਸ ਦੀ ਲੋੜ ਆ। ਹੁਣ ਵੀ ਆਪਾਂ ਜਿਹੜੀ ਬੋਟਸ ਜਾ ਰਹੇ ਆ, ਤੁਸੀਂ ਦੇਖੋ ਪਾਣੀ ਦੇ ਵਿੱਚ ਬਹੁਤ ਔਖਾ ਇਹਨਾਂ ਨਾਲ ਲੈ ਕੇ ਜਾਣੀ। ਇਹਨਾਂ ਕਿਸ਼ਤੀਆਂ ਤੇ ਹੀ ਇੱਥੋਂ ਸਮਾਨ ਜਾ ਰਿਹਾ। ਆਪਣੇ ਕੋਲੇ ਜਿਵੇਂ ਹੁਣ ਸੰਸਥਾਵਾਂ ਦੀ ਆਪਦੀ ਸਮਰੱਥਾ ਹੁੰਦੀ ਆ, ਆਪਣੇ ਕੋਲੇ 3 ਐਵੇਂ ਹੋਰ ਇੱਥੇ ਬਹੁਤ ਸਾਰੀਆਂ ਸੰਸਥਾਵਾਂ, ਖਾਲਸਾ ਏਡ ਆ, ਪ੍ਰਭ ਆਸਰਾ ਵਾਲੇ ਆ, ਮੈਂ ਕਾਫੀ ਹੈਗੀਆਂ ਜਿਨ੍ਹਾਂ ਦੀਆਂ 10 ਤੋਂ 15 ਬੋਟ ਸਾਰੇ ਇਸ ਏਰੀਏ 'ਚ ਕੰਮ ਕਰ ਰਹੀਆਂ। ਅੱਛਾ, ਇਹਦੇ 'ਚ ਇੱਕ ਗੱਲ ਹੋਰ ਦੱਸੋ ਸਾਹਿਬ ਕਿ ਡੈਮਸ ਨੂੰ ਲੈ ਕੇ ਗੱਲ ਹੋ ਰਹੀ ਹੈ ਕਿ BBMB ਡੈਮ ਨੇ ਵੀ ਪਿੱਛੇ ਕੁਝ ਸਟੋਰੀਆਂ ਪਲਾਂਟ ਕਰਾਈਆਂ ਕਿ BBMB ਕਹਿ ਰਿਹਾ ਹੈਗਾ ਕਿ ਪੰਜਾਬ ਅਪ੍ਰੈਲ 'ਚ ਅੜ ਗਿਆ ਪਾਣੀ ਵਾਲੇ ਮਾਮਲੇ ਤੇ। ਉਹਨੂੰ ਕਿਵੇਂ ਦੇਖਦੇ ਹੋ? ਤੁਹਾਡੀ ਜਥੇਬੰਦੀ ਦੀ ਵੀ ਅਸੀਂ ਦੇਖਦੇ ਹਾਂ ਡਿਮਾਂਡ ਰਹੀ ਹੈ ਕਿ ਜਿਹੜੇ ਡੈਮਸ ਹੈਗੇ ਉਹਨਾਂ ਦਾ ਪ੍ਰਬੰਧਨ, ਉਹਨਾਂ ਦੀ ਮੈਨੇਜਮੈਂਟ ਪੰਜਾਬ ਦੇ ਹੱਥ ਹੋਵੇ। ਉਹ ਪੂਰਾ ਮਾਜਰਾ ਕੀ ਹੈ? BBMB ਜਿਹੜਾ ਪੰਜਾਬ ਦੇ ਉਲਟ ਹੁਣ ਨੈਰੇਟਿਵ ਰਚ ਰਿਹਾ ਹੈਗਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬ ਨੇ ਪਹਿਲਾਂ ਜਿਹੜੇ ਇਹ ਦਰਿਆਵਾਂ 'ਚ ਜਦੋਂ ਹੜ੍ਹ ਆਉਂਦੇ ਆ, ਉਦੋਂ ਇਹ ਪਾਣੀ ਦੀ ਪੰਜਾਬ ਦੀ ਮਾਲਕੀ ਤੈਅ ਕਰਦੇ ਆ, ਦਿਖਾਉਂਦੇ ਆ ਵੀ ਮਾਲਕੀ, ਕਿਉਂਕਿ ਨੁਕਸਾਨ ਪੰਜਾਬ ਦਾ ਹੋ ਰਿਹਾ ਤਾਂ ਮਾਲਕੀ ਪੰਜਾਬ ਦੀ ਆ। ਇੱਥੇ ਅੱਗੇ ਇਹ ਗੱਲ ਲੁਕੀ ਹੁੰਦੀ ਸੀ, ਲੋਕਾਂ ਨੂੰ ਸਮਝ ਨਹੀਂ ਆਉਂਦੀ ਸੀ, ਪਰ ਇਹ ਲਗਾਤਾਰ 2 ਵਾਰੀ ਹੜ੍ਹ ਆ ਗਏ ਤੇ ਦੋਨੇ ਵਾਰੀ ਪੰਜਾਬ ਦਾ ਨੁਕਸਾਨ ਹੋਇਆ। ਤਾਂ ਇਹ ਹਰੇਕ ਪੰਜਾਬ ਦੇ ਬੱਚੇ ਦੇ ਮਨ ਦੇ ਵਿੱਚ ਇਹ ਆ ਵੀ BBMB ਕੇਂਦਰ ਦੀ ਗਵਰਨਮੈਂਟਸ ਸਾਨੂੰ ਖਰਾਬ ਕਰ ਰਹੀਆਂ। ਇੱਥੇ ਤੁਸੀਂ ਕਿਸੇ ਨੂੰ ਵੀ ਪੁੱਛੋਗੇ, ਉਹ ਇਹ ਕਹਿਣਗੇ ਵੀ ਹੜ੍ਹ ਕੇਂਦਰ ਦੀਆਂ ਪਾਲਿਸੀਆਂ ਤੇ ਪੰਜਾਬ ਗਵਰਨਮੈਂਟ ਦੀ ਨਲਾਇਕੀ ਕਰਕੇ ਆਏ ਆ। ਅੱਛਾ, ਆਖਰ 'ਚ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ, ਕੀ ਅਪੀਲ ਕਰਨਾ ਚਾਹੋਗੇ ਸੰਗਤ ਨੂੰ ਜਿਹੜੇ ਵੀ ਆਪਾਂ ਨੂੰ ਸੁਣ ਰਹੇ ਨੇ? ਦੇਖੋ, ਜਿਹੜੇ ਤਾਂ ਬੰਨਾਂ ਦੇ ਅੰਦਰ ਬੈਠੇ ਆ ਉਹਨਾਂ ਨੂੰ, ਭਰਾਵਾਂ ਨੂੰ ਇਹੀ ਆ ਵੀ ਵੈਸੇ ਤਾਂ ਬੜੇ ਹੌਸਲੇ ਵਾਲੇ ਆ, ਕਿਸੇ ਕੋਲ ਵੀ ਤੁਸੀਂ ਜਾਓਗੇ ਤੁਹਾਨੂੰ ਅੱਗੋਂ ਕਹਿਣਗੇ ਵੀ ਆਓ ਚਾਹ ਪਾਣੀ ਪੀਏ, ਤੇ ਉਹਨਾਂ ਨੂੰ ਇਹੀ ਆ ਵੀ ਮਦਦ ਅਸੀਂ ਜਿਵੇਂ ਕੋਸ਼ਿਸ਼ ਕਰਕੇ ਪਹੁੰਚ ਰਹੇ ਆ। ਤੇ ਬਾਕੀ ਜਿੰਨੀ ਵੀ ਸੰਗਤ ਆ ਪੰਜਾਬ ਦੀ, ਪੰਜਾਬ ਤੋਂ ਬਾਹਰ ਸਾਡਾ ਡਾਇਸਪੋਰਾ ਬਹੁਤ ਤਕੜਾ ਬਾਹਰ ਬੈਠਾ, ਉਹ ਇਹ ਆ ਕਿ ਇੱਕ ਤਾਂ ਹੁਣ ਹੜ੍ਹਾਂ ਦਾ ਗੁਰੂ ਸਾਹਿਬ ਕਿਰਪਾ ਕਰਨ ਅਗਲੇ ਦਿਨਾਂ 'ਚ ਪਾਣੀ ਉਤਰ ਜਾਊਗਾ। ਕੱਲੀ ਹੋਣੀ ਨਹੀਂ ਆਪਾਂ ਜਿਹੜੀ ਫੀਡ ਦੀ ਮਦਦ ਕਰਨੀ, ਇਸ ਤੋਂ ਬਾਅਦ ਜਿਵੇਂ ਪਹਿਲਾਂ ਦੱਸਿਆ ਵੀ ਇਹ ਜ਼ਮੀਨਾਂ ਆਪਾਂ ਨੂੰ ਪੱਧਰ ਕਰਨੀਆਂ ਪੈਣਗੀਆਂ। ਇਸ ਤੋਂ ਬਾਅਦ ਇੱਥੇ ਬਿਜਾਈ, ਕਣਕ ਦੀ ਬਿਜਾਈ ਵੇਲੇ, ਕਿਉਂਕਿ ਇਹ ਸਾਰੀ ਫਸਲ ਜ਼ਿਮੀਂਦਾਰ ਦੀ ਖਤਮ ਹੋ ਚੁੱਕੀ ਆ, 100% ਡੈਮੇਜ ਆ ਜ਼ਿਮੀਂਦਾਰ ਦਾ, ਤੁਹਾਨੂੰ ਪਤਾ ਸਰਕਲ ਹੁੰਦਾ। ਹੁਣ ਉਹਨੂੰ ਆੜ੍ਹਤੀਏ ਨੇ ਵੀ ਕਰਜ਼ਾ ਨਹੀਂ ਦੇਣਾ, ਉਹ ਲਿਮਟਾਂ ਆਪਣੇ ਸਾਰਿਆਂ 'ਤੇ ਹੁੰਦੀਆਂ। ਤਾਂ ਜਿਹੜੀ ਅਗਲੀ ਫਸਲ ਜਿਹੜੀ ਬਿਜਾਉਣੀ ਆ ਉਹਦੇ ਲਈ ਤਿਆਰੀ ਕਰੋ, ਤੇ ਜਿਹੜਾ ਤੁਸੀਂ ਜਿਹੋ ਜਿਹਾ ਵੀ ਦਸਵੰਧ ਆ ਉਹਨੂੰ ਅੱਜ ਜੋੜ ਕੇ ਰੱਖੋ, ਅਗਲੇ 2-3 ਮਹੀਨਿਆਂ ਤਾਈਂ ਕੰਮ ਆਉਣਾ। ਆਪਾਂ DAP, ਬੀਜ, ਡੀਜ਼ਲ ਲੈ ਕੇ, ਟਰੈਕਟਰ ਲੈ ਕੇ ਇੱਥੇ ਆਪਣੇ ਭਰਾਵਾਂ ਦੀ ਫਸਲ ਦੁਬਾਰਾ ਬਿਜਾਈ ਕਰਨੀ ਹੈ ਜੀ। ਧੰਨਵਾਦ ਸੇਖੋਂ ਸਾਹਿਬ, ਤੇ ਤੁਹਾਡਾ ਬਹੁਤ ਧੰਨਵਾਦ ਅਸੀਂ ਇਸ ਕਰਕੇ ਵੀ ਕਰਨਾ ਚਾਹਾਂਗੇ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਤੁਸੀਂ ਇੱਥੇ ਮੋਰਚਾ ਸਾਂਭਿਆ ਹੋਇਆ ਹੈਗਾ, ਤੁਸੀਂ ਲਗਾਤਾਰ ਸੰਗਤਾਂ ਦੀ ਮਦਦ ਕਰ ਰਹੇ ਹੋ। ਉਹਨਾਂ ਜਿੰਨੇ ਵੀ ਇੱਥੇ ਲੋਕ ਫਸੇ ਹੋਏ ਨੇ ਇਹਨਾਂ ਪਿੰਡਾਂ 'ਚ, ਜਿਵੇਂ ਤੁਸੀਂ ਦੇਖ ਰਹੇ ਹੋਗੇ ਕਿ ਇਹ ਪਿੰਡ ਨੇ, ਇਹ ਘਰ ਨੇ, ਤੇ ਇਹ ਬਿਲਕੁਲ ਚਾਰੋਂ ਪਾਸਿਓਂ ਕੱਟੇ ਹੋਏ ਨੇ, ਤੇ ਉਹਨਾਂ ਦੀ ਮਦਦ ਵਾਸਤੇ ਲਗਾਤਾਰ ਤਸਲ ਸਤਲੁਜ ਪਹੁੰਚ ਰਹੀ ਹੈ। ਬਹੁਤ ਧੰਨਵਾਦ। ਹਾਂਜੀ, ਧੰਨਵਾਦ ਜੀ, ਧੰਨਵਾਦ।